ਅਕਸਰ ਇੱਕ ਜਿਹੜਾ ਸਵਾਲ ਸਾਰਿਆਂ ਦਾ ਹੀ ਜਿਹੜਾ ਰਹਿੰਦਾ ਜੀ, ਇਹ ਮੰਦਾ ਜਿਹੜਾ ਚੱਲ ਰਿਹਾ ਹੈ ਟਰੈਕਿੰਗ 'ਚ, ਇਹ ਕਦੋਂ ਤੱਕ ਰਹੂਗਾ? ਕੀ ਇਹਦੇ ਬਾਰੇ ਕੋਈ ਭਵਿੱਖਬਾਣੀ ਕਰਨੀ, ਕੋਈ ਜਲਦਬਾਜ਼ੀ ਹੈ ਇਸ ਟਾਈਮ, ਜਾਂ ਕੋਈ ਕਿਆਸ ਰਾਈ ਲਾਈ ਜਾ ਸਕਦੀ ਹੈ ਵੀ ਕਦੋਂ ਤੱਕ ਇਸ ਇੰਡਸਟਰੀ ਦੁਬਾਰਾ ਸਟੇਬਿਲਿਟੀ ਆ ਸਕਦੀ ਹੈ? ਦੇਖੋ ਰਾਜਕਰਨ, ਜਿਹੜਾ ਤਾਂ ਫਸਟ ਕੁਆਟਰ ਸੀਗਾ ਉਹ ਤਾਂ ਆਪਣੇ ਸਾਹਮਣੇ ਹੈਗਾ, ਉਹ ਤਾਂ ਨਿਕਲ ਗਿਆ, ਉਹ ਤਾਂ ਇਸ ਵੇਲੇ ਡਨ ਹੀ ਲਿਆ। ਸੈਕੰਡ ਕੁਆਟਰ ਜਿਹੜਾ ਡਿਸਾਈਡਿੰਗ ਫੈਕਟਰ ਆ, ਆਪਾਂ ਪਹਿਲਾਂ ਪਿਛਲੇ ਸਾਰੇ ਕੁਆਟਰ ਦੇ ਵਿੱਚ ਜਨਵਰੀ ਫਰਵਰੀ ਚ ਆਪਾਂ ਕਹਿੰਦੇ ਸੀਗੇ ਫਸਟ ਕੁਆਟਰ ਜਿਹੜਾ ਆ ਉਹ ਡਿਸਾਈਡਿੰਗ ਫੈਕਟਰ ਰਹੂਗਾ ਕਿ ਸੈਕੰਡ ਕੁਆਟਰ 'ਚ ਆਪਾਂ ਨੂੰ ਪਤਾ ਲੱਗ ਜਾਊਗਾ। ਪਰ ਅਨਫੋਰਚੂਨੇਟਲੀ ਜਿਹੜਾ ਬਾਰਿਸ਼ ਆ, ਜਿਹੜਾ ਮੌਸਮ ਆ, ਇਹ ਤਾਂ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਇੱਕ ਕੁਆਟਰ ਪਹਿਲਾਂ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਹੁਣ ਸੈਕੰਡ ਕੁਆਟਰ ਹੈਗਾ ਉਹ ਸਟਰਗਲਿੰਗ ਕੁਆਟਰ ਬਣ ਗਿਆ ਹੈਗਾ, ਡਿਸਾਈਡਿੰਗ ਫੈਕਟਰ ਬਣ ਗਿਆ ਹੈਗਾ। ਸੋ ਓਬਵੀਅਸਲੀ ਇਹਦਾ ਮਤਲਬ ਹੈਗਾ ਕਿ ਥਰਡ ਕੁਆਟਰ ਦੇ ਵਿੱਚ ਜਾ ਕੇ ਸਾਨੂੰ ਥਰਡ ਕੁਆਟਰ ਦੇ ਸ਼ੁਰੂ ਦੇ ਵਿੱਚ ਪਤਾ ਲੱਗੂਗਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਕਿਸੇ ਕੰਢੇ ਵਾਟੇ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ, ਕਿ ਇਹਦਾ ਜਿਹੜੀ ਸਿਚੁਏਸ਼ਨ ਇੱਥੇ ਰਹਿਣੀ ਆ। ਜੇ ਲੌਂਗ ਟਰਮ ਦੇਖਿਆ ਜਾਵੇ ਤਾਂ ਆਹ ਜਿਹੜਾ ਸਾਲ ਆ ਡੈਫੀਨੇਟਲੀ ਵੈਰੀ ਸਟਰਗਲਿੰਗ ਈਅਰ ਬਣਨ ਵਾਲਾ ਆ, ਕਿਉਂਕਿ ਇਸ ਸਾਲ ਦੇ ਵਿੱਚ ਜਿਹੜਾ ਇਹ ਵਾਪਸ ਮੁੜਨਾ ਇੰਡਸਟਰੀ ਦਾ, ਇਹ ਜਿਹੜਾ ਬਹੁਤ ਔਖਾ ਲੱਗ ਰਿਹਾ, ਕਿਉਂਕਿ ਜਿਹੜੀ ਚੀਜ਼ ਤੇ ਹੁੰਦੀ ਆ ਮੈਨ ਮੇਡ, ਉਹਦਾ ਤਾਂ ਆਪਾਂ ਅੰਦਾਜ਼ੇ ਲਾ ਸਕਦੇ ਹਾਂ ਵੀ ਇੱਦਾਂ ਮੁੜ ਜੂਗਾ, ਆਹ ਹੋ ਜੂਗਾ, ਠੀਕ ਹੈ ਨਾ। ਪਰ ਜਿਹੜੀਆਂ ਚੀਜ਼ਾਂ ਹੁਣ ਨੇਚਰ ਦੇ ਨਾਲ ਡਿਪੈਂਡੈਂਟ ਹੈਗੀਆਂ, ਉਹਦੇ ਤੇ ਆਪਾਂ ਕੁਝ ਵੀ ਕਾਮੈਂਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਪਤਾ ਨਹੀਂ ਹੈਗਾ ਬਿਲਕੁਲ ਵੀ ਨੇਚਰ ਦਾ, ਕਿ ਨੇਚਰ ਨੇ ਕਿੱਧਰਲੇ ਪਾਸੇ ਨੂੰ ਜਾਣਾ। ਆਪਾਂ ਕਦੀ ਸੋਚਿਆ ਨਹੀਂ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਇੰਨੇ ਮੀਂਹ ਪੈ ਸਕਦੇ। ਆਪਾਂ ਡਰਾਊਟ ਦੀ ਹਮੇਸ਼ਾ ਗੱਲ ਕਰਦੇ ਸੀਗੇ, ਤੇ ਸੋ ਇਸ ਵਾਰੀ ਦੇਖ ਲਓ ਕਿ ਆਪਣਾ ਕਿੰਨਾ ਵੱਡਾ ਫਰਕ ਪਿਆ ਹੈਗਾ। ਈਸਟ ਕੋਸਟ ਦੇ ਉੱਤੇ ਕਿੰਨਾ ਸਨੋ ਸਟਾਰਮ ਹੈਗੇ ਆ, ਕਿੰਨਾ ਕੁਛ ਜਿਹੜਾ ਬਦਲ ਰਿਹਾ ਹੈਗਾ। ਤੇ ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਮੈਂ ਇੱਥੇ ਰਾਜਨ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਆਪਣੇ ਜਿਹੜੇ ਸਰੋਤੇ ਹੈਗੇ, ਸੁਣਨ ਵਾਲੇ ਹੈਗੇ ਸਾਰੇ, ਕਿ ਜੇ ਤੁਸੀਂ ਕਿਸੇ ਵੀ ਸਿਚੁਏਸ਼ਨ ਚੋਂ ਗੁਜ਼ਰ ਰਹੇ ਹੈਗੇ ਆ, ਤੇ ਪਲੀਜ਼ ਤੁਹਾਨੂੰ ਕਿਸੇ ਕਿਸਮ ਦੀ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਤੁਹਾਨੂੰ ਹੈਲਪ ਲੈਣੀ ਚਾਹੀਦੀ ਹੈ ਇਸ ਵੇਲੇ। ਤੁਹਾਨੂੰ ਇਸ ਵੇਲੇ ਜਿਹੜੀ ਸਾਰਿਆਂ ਨੂੰ ਜ਼ਰੂਰੀ ਚੀਜ਼ ਹੈਗੀ ਆ, ਉਹ ਹੈਗੀ ਆ ਤੁਹਾਡੀ ਸਿਹਤ ਹੈਗੀ ਆ। ਜੇ ਤੁਹਾਡੀ ਸਿਹਤ ਆ, ਤੁਸੀਂ ਠੀਕ ਆ, ਤਾਂ ਸਾਰਾ ਕੁਝ ਵਾਪਸ ਆ ਸਕਦਾ। ਜੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰ ਲਿਆ, ਆਪਣੀ ਰਿਲੇਸ਼ਨਸ਼ਿਪ ਨੂੰ ਖਰਾਬ ਕਰ ਲਿਆ, ਤੇ ਉਹ ਸ਼ਾਇਦ ਮੁੜ ਕੇ ਵਾਪਸ ਨਹੀਂ ਆਉਂਦਾ। ਸੋ ਇਸ ਕਰਕੇ ਇਸ ਵੇਲੇ ਜੇ ਤੁਹਾਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ, ਠੀਕ ਆ, ਇੱਥੇ ਆਪਾਂ ਆਏ ਸੀਗੇ, ਆਪਾਂ ਅਮਰੀਕਾ 'ਚ ਆਏ ਆ, ਆਪਾਂ ਕੋਈ ਟਰੱਕ ਆਪਣੇ ਜਹਾਜ਼ ਦੇ ਨਾਲ ਲੱਦ ਕੇ ਨਹੀਂ ਸੀ ਲੈ ਕੇ ਆਏ, ਇੱਥੇ ਆਣ ਕੇ ਕਮਾਈ ਕੀਤੀ ਹੈ, ਮਿਹਨਤ ਕੀਤੀ ਹੈ, ਬਣਾਏ ਆ। ਸੋ ਜੇ ਅੱਜ ਕਹਿੰਦੇ ਹੁੰਦੇ ਨਾ ਸ਼ਿਪ ਸਿੰਕ ਕਰਦਾ ਆ, ਉਹਦੇ ਨਾਲ ਸਿੰਕ ਕਰਨਾ ਜ਼ਰੂਰੀ ਨਹੀਂ ਹੁੰਦਾ, ਠੀਕ ਹੈ ਨਾ। ਸੋ ਤੁਸੀਂ ਇਸ ਵੇਲੇ ਜਿਹੜੀ ਵੀ ਹੈਲਪ ਲੈਣ ਤੁਹਾਡੀ ਦਿਲ 'ਚ ਹੈਗੀ ਆ, ਤੁਹਾਨੂੰ ਮਨ 'ਚ ਹੈਗੀ ਆ, ਜ਼ਰੂਰ ਹੈਲਪ ਵਾਸਤੇ ਆਪਣੀ ਆਵਾਜ਼ ਮਾਰੋ। ਜਿਹੜੀਆਂ ਵੀ ਆਪਣੇ ਰਾਜਕਰਨ, ਆਪਾਂ ਕੋਸ਼ਿਸ਼ ਕਰਕੇ ਜਿਹੜੇ ਵੀ ਨੰਬਰਸ ਵਗੈਰਾ ਹੈਗੇ ਆ, ਐਮਰਜੈਂਸੀ ਨੰਬਰਸ ਹੈਗੇ ਆ, ਉਹਨਾਂ ਨੂੰ ਜ਼ਰੂਰ ਯੂਜ਼ ਕਰੋ ਸਰਵਿਸਿਜ਼ ਨੂੰ, ਕਿਉਂਕਿ ਮਾੜਾ ਚੰਗਾ ਸਮਾਂ ਜਿਹੜਾ ਆਉਂਦਾ ਜਾਂਦਾ ਰਹਿੰਦਾ, ਪਰ ਤੁਹਾਡੀ ਜਾਨ, ਤੁਹਾਡੀ ਸਿਹਤ ਤੋਂ ਜ਼ਰੂਰੀ ਕੁਛ ਨਹੀਂ ਗਾ। ਸੋ ਤੁਸੀਂ ਬੇਸਿਕਲੀ ਇਹ ਕਹਿ ਰਹੇ ਆ ਵੀ ਮੈਂਟਲ ਬ੍ਰੇਕਡਾਊਨਸ ਦਾ ਵੀ ਇੱਕ ਸਮੱਸਿਆ ਆ ਰਹੀ ਹੈ ਕਿ ਹੁਣ ਇਸ ਮੌਕੇ? ਬਿਲਕੁਲ ਰਾਜਕਰਨ, ਬਹੁਤ ਸਮੱਸਿਆ ਹੈਗੀ ਆ। ਜਿਹੜੀਆਂ ਗੱਲਾਂ ਸੁਣ ਰਹੇ ਹਾਂ ਅਸੀਂ ਬਾਹਰ ਮਾਰਕੀਟ ਦੇ ਵਿੱਚ, ਜਿਹੜੀਆਂ ਕਮਿਊਨਿਟੀ 'ਚ ਸੁਣ ਰਹੇ ਹੈਗੇ ਆ, ਉਹਦੇ ਵਿੱਚ ਇਸ ਆ ਰਿਹਾ ਹੈਗਾ, ਸੁਣਨ ਨੂੰ ਆ ਰਿਹਾ ਹੈਗਾ। ਕਿਉਂਕਿ ਜਦੋਂ ਦੇਖੋ ਐਕਸਟੈਂਸਿਵ ਖਰਚੇ ਹੋ ਜਾਂਦੇ, ਐਕਸਟੈਂਸਿਵ ਸਾਰਾ ਕੁਛ ਹੋ ਜਾਂਦਾ ਆ। ਕਹਿੰਦੇ ਹੁੰਦੇ ਜਿੰਨਾ ਤੁਸੀਂ ਭਾਰ ਵੱਧ ਪਾਉਣੇ ਆ ਆਪਣੇ ਆਪ ਤੇ, ਜਿੰਨਾ ਤੁਸੀਂ ਆਪਣੇ ਆਪ ਤੇ ਪ੍ਰੈਸ਼ਰ ਪਾਉਣੇ ਆ, ਓਨਾ ਤੁਹਾਨੂੰ ਇਹ ਜਿਹੜਾ ਬੋਡੀ ਤੇ ਅਸਰ ਹੋਣਾ ਆ, ਉਹ ਤੁਹਾਡੇ ਹੋਰ ਕਿਤੇ ਨਹੀਂ ਅਸਰ ਹੁੰਦਾ, ਠੀਕ ਹੈ ਨਾ। ਸੋ ਇਹ ਹੁਣ ਖਾਸ ਕਰਕੇ ਟਰੱਕਿੰਗ ਦੇ ਵਿੱਚ ਨਾ ਜਿਹੜਾ ਇਹ ਪ੍ਰੋਬਲਮ ਹੈਗੀ ਆ, ਕਿ ਟਰੱਕਿੰਗ ਦੇ ਵਿੱਚ ਇੱਕ ਬੰਦਾ ਜਿਹੜਾ ਆ ਘਰ ਦਾ ਜਿਹੜਾ ਕਮਾਉਣ ਵਾਲਾ ਆ, ਉਹਦੇ ਉੱਤੇ ਬਹੁਤ ਬੰਦਿਆਂ ਦਾ ਜਿਹੜਾ ਉਹ ਪਿੱਛੇ ਭਾਰ ਹੁੰਦਾ ਆ। ਤੇ ਜਿਹੜਾ ਟਰੱਕਰ ਹੈਗਾ ਆ, ਉਹਦੀ, ਮੈਂ ਖੁਦ ਟਰੱਕ ਚਲਾਇਆ ਹੈਗਾ, ਮੈਂ ਤਾਂ ਇਹ ਗੱਲਾਂ ਕਹਿ ਰਿਹਾ ਹੈਗਾ ਕਿਉਂਕਿ ਮੈਂ ਖੁਦ ਇਸ ਸਿਚੁਏਸ਼ਨ ਚੋਂ ਨਿਕਲਿਆ ਹੈਗਾ। 2008 ਦੇ ਵਿੱਚ ਮੈਨੂੰ ਕੋਈ ਕਹਿਣ ਦੇ ਵਿੱਚ ਇਹ ਗੱਲ ਨਹੀਂ ਹੈਗੀ ਕਿ 2008 ਦੇ ਵਿੱਚ ਆਈ ਲੋਸਟ ਐਵਰੀਥਿੰਗ, ਠੀਕ ਹੈ ਨਾ, ਐਵਰੀਥਿੰਗ ਵਾਜ਼ ਗਾਨ, ਠੀਕ ਹੈ ਨਾ। ਉਸ ਤੋਂ ਬਾਅਦ ਜਦੋਂ ਟਰੱਕ ਤੇ ਚੜੇ ਸੀਗੇ, ਸਾਰਾ ਦਿਨ ਇਹੋ ਹੀ ਹੁੰਦਾ ਸੀਗਾ ਕਿ ਤੁਸੀਂ ਇੱਕ ਟਰੱਕ ਦੇ 24x24 ਦੇ ਲੋਹੇ ਦੇ ਡੱਬੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਆ, ਸਿਰਫ ਸੜਕ ਤੇ ਦੇਖੀ ਜਾ ਰਹੇ, ਸਿੱਧਾ ਡਰਾਈਵ ਕਰ ਰਹੇ ਆ। ਤੁਹਾਡੀ ਸੋਚ, ਤੁਹਾਡਾ ਦਿਮਾਗ, ਤੁਹਾਡੀ ਹਰ ਚੀਜ਼ ਜਿਹੜੀ ਆ ਉਹ ਇੱਕੋ ਪਾਸੇ ਲੱਗੀ ਹੁੰਦੀ ਆ ਕਿ ਕਿੱਦਾਂ ਬਣੂਗਾ, ਕਿੱਦਾਂ ਹੋਊਗਾ। ਸੋ ਇਹ ਜੌਬ ਜਿਹੜੀ ਆ ਬਹੁਤ ਔਖੀ ਆ, ਬਹੁਤ ਹੀ ਜ਼ਿਆਦਾ ਇੰਟੈਂਸਿਵ ਹੈਗੀ ਆ, ਬਹੁਤ ਮੁਸ਼ਕਿਲ ਆ। ਸੋ ਇਸ ਕਰਕੇ ਡੋਂਟ ਟੇਕ ਇਟ ਔਨ ਯੋਰਸੈਲਫ। ਸਾਰਾ ਕੁਛ ਆਪਣੇ ਸਿਰ ਤੇ ਲੈਣ ਦੀ ਲੋੜ ਨਹੀਂ ਹੈਗੀ। ਜੇ ਨਹੀਂ ਸਰ ਰਿਹਾ, ਨਹੀਂ ਚੱਲਦਾ, ਤੇ ਕੋਈ ਗੱਲ ਨਹੀਂ, ਇਟਸ ਓਕੇ, ਲੈਟ ਇਟ ਗੋ।
ਠੀਕ ਹੈ ਨਾ। ਜੀ ਸੋ ਜੇ ਤੁਹਾਨੂੰ ਹੈਲਪ ਦੀ ਲੋੜ ਹੈਗੀ ਤਾਂ ਪਲੀਜ਼ ਜ਼ਰੂਰ ਹੈਲਪ ਵਾਸਤੇ ਜ਼ਰੂਰ ਰੀਚ ਆਊਟ ਕਰੋ।